ਪੰਜਾਬੀ ਪ੍ਰਚਾਰ ਸਟੂਡੀਓ ਤੋਂ ਅਹਿਮਦ ਰਜ਼ਾ ਦਾ ਸਲਾਮ, ਸਤਿ ਸ੍ਰੀ ਅਕਾਲ ਔਰ ਨਮਸਕਾਰ। ਅੱਜ ਖਾਸ ਮੁੱਦੇ ਤੇ ਜਿਹੜਾ ਦੁਨੀਆ ਭਰ ਦੇ ਟਾਪ ਟ੍ਰੈਂਡ ਦੇ ਵਿੱਚ ਆ ਰਹੀ ਹੈ ਉਸ ਤੇ ਅਸੀਂ ਗੱਲਬਾਤ ਕਰਾਂਗੇ ਔਰ ਉਹ ਮੁੱਦਾ ਹੈ ਕਰਤਾਰਪੁਰ ਕੋਰੀਡੋਰ, ਕਰਤਾਰਪੁਰ ਰਾਹਦਾਰੀ, ਕਰਤਾਰਪੁਰ ਲਾਂਘਾ। ਇਹਦੇ ਤੇ ਪਹਿਲੇ ਜਿਤਨੀ ਵੀਡੀਓਜ਼ ਅਸੀਂ ਦੇ ਚੁੱਕੇ ਹਾਂ ਉਹਦੇ ਤੇ ਬਹੁਤ ਸਾਰੇ ਲੋਕਾਂ ਨੇ ਕੁਝ ਸਵਾਲ ਕੀਤੇ। ਉਹਨਾਂ ਸਵਾਲਾਂ ਦਾ ਜਵਾਬ ਇੱਕ ਪੈਨਲ ਡਿਸਕਸ਼ਨ ਦੇ ਵਿੱਚ ਆਉਣਾ ਬਹੁਤ ਜ਼ਰੂਰੀ ਸੀ। ਸੋ ਅਸੀਂ ਅੱਜ ਇੱਕ ਪੈਨਲ ਡਿਸਕਸ਼ਨ ਦੇ ਵਿੱਚ ਇਸ ਚੀਜ਼ ਦੇ ਹਰ ਪਹਿਲੂ ਤੇ ਖੁੱਲ੍ਹ ਕੇ ਗੱਲ ਕਰਾਂਗੇ। ਮੈਂ ਬਗੈਰ ਲੇਟ ਕੀਤੇ ਅੱਜ ਦੇ ਪੈਨਲ ਦਾ ਤੁਹਾਡਾ ਇੰਟਰੋਡਕਸ਼ਨ ਕਰਵਾਉਂਦਾ ਜਾਣਾ ਹਾਂ। ਸਾਡੇ ਪਹਿਲੇ ਮਹਿਮਾਨ ਹਨ ਇਜਾਜ਼ ਮਾਹਰਵੀ ਸਾਹਿਬ। ਇਜਾਜ਼ ਮਾਹਰਵੀ ਸਾਹਿਬ ਮਸ਼ਹੂਰ ਰਾਈਟਰ ਹਨ, ਉਹਨਾਂ ਦੇ ਸਫ਼ਰਨਾਮੇ ਆ ਚੁੱਕੇ ਹਨ, ਉਹਨਾਂ ਦੇ ਕਈ ਕਾਲਮ ਮੁxtਲਿਫ ਅਖਬਾਰਾਂ ਦੀ ਜ਼ੀਨਤ ਬਣ ਚੁੱਕੇ ਹਨ, ਯੂਨੀਵਰਸਿਟੀਜ਼ ਦੇ ਵਿੱਚ ਪੜ੍ਹਾਉਂਦੇ ਹਨ ਔਰ ਖਾਸ ਕਰ ਕਰਤਾਰਪੁਰ ਕੋਰੀਡੋਰ ਤੇ ਉਹਨਾਂ ਦੀ ਖਾਸ ਨਜ਼ਰ ਹੈ। ਔਰ ਅਸੀਂ ਕੁਝ ਦਿਨ ਲੇਟ ਕੀਤੇ ਹੋਏ ਇਹ ਅਸੀਂ ਉਸ ਤੋਂ ਪਹਿਲੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਕਰਤਾਰਪੁਰ ਕੋਰੀਡੋਰ ਤੇ ਇਹਨਾਂ ਦਾ ਇੱਕ ਲਿਟਰੇਰੀ ਕੰਮ ਬਹੁਤ ਆਲਾ ਲੈਵਲ ਦਾ, ਜਿਹਦੇ ਤੇ ਬਹੁਤ ਦਿਨਾਂ ਦੇ ਲੱਗੇ ਹੋਏ ਪਿਛਲੇ 2 ਮਹੀਨੇ ਤੋਂ, ਉਹ ਵੀ ਜਲਦੀ ਹੀ ਸਾਡੇ ਸਾਹਮਣੇ ਆਏਗਾ। ਇਸ ਤੋਂ ਇਲਾਵਾ ਸਾਬਕ ਬਿਊਰੋਕਰੇਟ ਹਨ, ਸਿਆਸੀ ਸ਼ਖਸੀਅਤ ਹੈ, ਇਹਨਾਂ ਦੀ ਹਰ ਐਂਗਲ ਤੋਂ ਪੰਜਾਬ ਦੀ ਮਸ਼ਹੂਰ ਸ਼ਖਸੀਅਤ ਹੈ। ਇਸ ਤੋਂ ਅਗਲੇ ਸਾਡੇ ਮਹਿਮਾਨ ਹਨ ਮੀਆਂ ਆਸਫ ਅਲੀ ਮਸੂਦ। ਆਸਫ ਅਲੀ ਮਸੂਦ ਸਟੂਡੈਂਟਸ ਤੋਂ ਲੈ ਕੇ ਹੁਣ ਤੱਕ ਇਹਨਾਂ ਦਾ ਇੱਕ ਪੋਲੀਟੀਕਲੀ ਬੈਕਗ੍ਰਾਉਂਡ ਰਿਹਾ ਹੈ, ਮੁxtਲਿਫ ਤਨਜ਼ੀਮਾਂ ਦੇ ਨਾਲ ਇਹਨਾਂ ਨੇ ਕੰਮ ਕੀਤਾ ਹੈ, ਪੰਜਾਬ ਦੀ ਗਰਾਊਂਡ ਨੂੰ ਬਹੁਤ ਅੱਛੇ ਤਰੀਕੇ ਨਾਲ ਸਮਝਦੇ ਨੇ। ਫਿਰ ਇਹਨਾਂ ਦੇ ਸਾਫਤ ਦੇ ਨਾਲ ਜੁੜਤ ਉਹ ਬਹੁਤ ਅੱਗੇ ਲੈਵਲ ਦੀ ਹੈ। ਇਹਨਾਂ ਨੇ ਗਰਾਊਂਡ ਤੇ ਜਾ ਕੇ ਜਿਤਨੀ ਸਾਫਤ ਕੀਤੀ ਐਕਸਪ੍ਰੈਸ ਦੇ ਨਾਲ, ਨਿਊਜ਼ 1 ਦੇ ਨਾਲ, ਹੋਰ ਚੈਨਲ ਦੇ ਨਾਲ, ਇਸ ਲਈ ਇਹਨਾਂ ਮੁੱਦਿਆਂ ਨੂੰ ਔਰ ਖਾਸ ਕਰ ਫਿਰ ਕਰਤਾਰਪੁਰ ਕੋਰੀਡੋਰ ਨੂੰ ਬਹੁਤ ਅੱਛੇ ਤਰੀਕੇ ਨਾਲ ਸਮਝਦੇ। ਤੁਸੀਂ ਇਹਨਾਂ ਦੇ ਵੀਡੀਓਜ਼ ਉਹ ਵੀ ਤੁਸੀਂ ਦੇਖਦੇ ਪਹਿਲੇ ਰਹੇ ਹੋਵੋਗੇ ਕਿਉਂਕਿ ਇਹਨਾਂ ਦੀ ਇਸ ਇਸ਼ੂ ਤੇ ਇੱਕ ਖਾਸ ਕਮਾਂਡ ਹੈ, ਖਾਸ ਨਜ਼ਰ ਹੈ। ਇਸ ਤੋਂ ਅੱਗੇ ਬੈਠੇ ਹਨ ਕਾਸ਼ਫ ਹੁਸੈਨ ਸੰਧੂ ਸਾਹਿਬ। ਕਾਸ਼ਫ ਹੁਸੈਨ ਸੰਧੂ ਸਾਹਿਬ ਮੁਲਤਾਨ ਤੋਂ ਹਨ ਔਰ ਇੱਕ ਮਸ਼ਹੂਰ ਵੈਬ ਬਲਾਗਰ ਹਨ। ਇਹਨਾਂ ਦੀ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਫੈਨ ਫਾਲੋਇੰਗ ਹੈ ਔਰ ਇੱਕ ਸੋਸ਼ਲ ਮੀਡੀਆ ਤੇ ਬੜੀ ਇੱਕ ਸਟਰੋਂਗ ਆਵਾਜ਼ ਹੈ। ਇਸ ਦੇ ਅੱਗੇ ਸਾਡੇ ਨਾਲ ਬੈਠੇ ਐਸਟਾ ਮੁਹੰਮਦ ਜ਼ਾਹਿਰ ਭੱਟੀ ਸਾਹਿਬ। ਮੁਹੰਮਦ ਜ਼ਾਹਿਰ ਭੱਟੀ ਸਾਹਿਬ ਸੋਸ਼ਲ ਮੀਡੀਆ ਐਕਟਿਵਿਸਟ ਹਨ, ਉਸ ਦੇ ਨਾਲ ਨਾਲ ਪੰਜਾਬ ਨੈਸ਼ਨਲ ਪਾਰਟੀ ਪਾਕਿਸਤਾਨ ਦੇ ਪੰਜਾਬ ਦੇ ਪ੍ਰੈਜ਼ੀਡੈਂਟ ਹਨ ਔਰ ਪੰਜਾਬ ਦੇ ਹਰ ਮੁੱਦੇ ਤੇ, ਕਿਉਂਕਿ ਕਰਤਾਰਪੁਰ ਕੋਰੀਡੋਰ ਨੂੰ ਅਸੀਂ ਪੰਜਾਬ ਦੀ ਨਜ਼ਰ ਤੋਂ ਇਲਾਵਾ ਨਹੀਂ ਵੇਖ ਸਕਦੇ, ਇਸ ਲਈ ਇਹਨਾਂ ਦਾ ਵਿਊ ਪੁਆਇੰਟ ਆਉਣਾ ਉਹ ਬਹੁਤ ਜ਼ਰੂਰੀ ਹੈ। ਅਗਲੇ ਮਹਿਮਾਨ ਸਾਡੇ ਮੁਹੰਮਦ ਉਮੈਰ ਨੌਜਵਾਨ ਸਹਾਫੀ ਹਨ ਔਰ ਜਦੋਂ ਅਸੀਂ ਗੱਲ ਕਰਨੇ ਆ ਕਿ ਸਹਾਫੀ ਹਨ ਤਾਂ ਉਹਦਾ ਮਤਲਬ ਇਹ ਹੁੰਦਾ ਹੈ ਕਿ ਉਹਨਾਂ ਦੀ ਹਰ ਇਸ਼ੂਜ਼ ਤੇ ਨਜ਼ਰ ਹੈ ਔਰ ਇਹਨਾਂ ਦੇ ਖਾਸ ਇਸ ਮੁੱਦੇ ਤੇ ਇੱਕ ਦਿਲਚਸਪੀ ਹੈ। ਇਹਨਾਂ ਤੋਂ ਵੀ ਅਸੀਂ ਰਾਏ ਲਵਾਂਗੇ। ਉਸ ਤੋਂ ਅੱਗੇ ਸਾਡੇ ਕੋਲ ਇੱਕ ਸਟੂਡੈਂਟ ਜਿਹੜੇ ਯੂਨੀਵਰਸਿਟੀ ਸਟੂਡੈਂਟ ਹਨ ਮੁਹੰਮਦ ਇਰਫਾਨ ਸਾਹਿਬ, ਇਰਫਾਨ ਸ਼ਾਦ ਸਾਹਿਬ, ਬਹੁਤ ਅੱਛੇ ਸ਼ਾਇਰ ਹਨ, ਐਂਕਰ ਹਨ ਪੰਜਾਬੀ ਪ੍ਰਚਾਰ ਟੀਵੀ ਦੇ, ਤੁਸੀਂ ਇਹਨਾਂ ਦੇ ਵੀਡੀਓਜ਼ ਅਕਸਰ ਦੇਖਦੇ ਰਹੇ ਹੋਵੋਗੇ। ਸੋ ਅਸੀਂ ਅੱਜ ਇਹ ਪੈਨਲ ਜਿਹੜਾ ਹੈ ਬੜਾ ਸੋਚ ਕੇ ਅਸੀਂ ਇੱਥੇ ਬੈਠੇ ਹਾਂ ਕਿ ਇਹਦੇ ਤੇ ਤੁਹਾਨੂੰ ਹਰ ਤਬਕਾ ਫਿਕਰ, ਹਰ ਏਜ ਦੇ ਲੋਕਾਂ ਦੀ ਤੁਹਾਡੇ ਰਾਏ ਸਾਹਮਣੇ ਆ ਸਕੇ। ਪਹਿਲਾ ਸਵਾਲ ਅਸੀਂ ਇਜਾਜ਼ ਮਾਹਰਵੀ ਸਾਹਿਬ ਤੋਂ ਕਰਨੇ ਆ ਕਿ ਮਾਹਰਵੀ ਸਾਹਿਬ ਕਰਤਾਰਪੁਰ ਕੋਰੀਡੋਰ ਨੂੰ ਤੁਸੀਂ ਕਿਸ ਪੱਖ ਤੋਂ ਵੇਖਦੇ ਹੋ ਕਿ ਜੋ ਕੰਮ ਹੋਇਆ ਹੈ, ਜੋ ਹੁਣ ਚੱਲਿਆ ਹੈ, ਇਹ ਕਿਆ ਜੋ ਬਜ਼ਾਹਿਰ ਨਜ਼ਰ ਆ ਰਹੀ ਹੈ ਇਹ ਇਤਨਾ ਹੀ ਖੂਬਸੂਰਤ ਹੈ ਜਿਤਨੀਆਂ ਸਾਡੀਆਂ ਖੁਆਇਸ਼ਾਂ ਆਸਾਂ ਸਾਨੂੰ ਪੂਰੀਆਂ ਹੁੰਦੀਆਂ ਨਜ਼ਰ ਆ ਰਹੀਆਂ, ਜਾਂ ਤੁਸੀਂ ਇਹਨੂੰ ਕਿਸੇ ਹੋਰ ਨਜ਼ਰ ਦੇ ਨਾਲ ਵੀ ਦੇਖਦੇ ਹੋ? ਬਹੁਤ ਸ਼ੁਕਰੀਆ ਅਹਿਮਦ ਰਜ਼ਾ ਸਾਹਿਬ। ਪਹਿਲੇ ਤੁਸੀਂ ਆਪਣੀ ਜਿਹੜੀ ਥੀਸਿਸ ਸਟੇਟਮੈਂਟ ਵਿੱਚ ਇੱਕ ਲਫ਼ਜ਼ ਬੋਲਿਆ ਸੀ ਲਾਂਘਾ ਟੱਪਾ, ਇਹਦਾ ਅਗਰ ਅਸੀਂ ਤਰਜਮਾ ਕਰੀਏ ਤੇ ਰਾਹਦਾਰੀ ਔਰ ਕੋਰੀਡੋਰ ਦਾ ਮਤਲਬ ਬਣਦਾ ਲਾਂਘਾ ਟੱਪਾ। ਇਸਲਾਮੀ ਤਸਵੁਰ ਹੈ ਕਿ ਜਿਹੜਾ ਕਿਸੇ ਸ਼ਖਸ ਦੇ ਲੰਘਣ ਦੇ ਰਸਤੇ 'ਚੋਂ ਇੱਕ ਪੱਥਰ ਵੀ ਹਟਾ ਦੇਗਾ ਉਹਦਾ ਦਰਜਾ ਔਰ ਉਹਦੇ ਅੱਲਾ ਦੀ ਨਜ਼ਰ ਵਿੱਚ ਉਹਦੀ ਇੱਜ਼ਤ ਬਹੁਤ ਜ਼ਿਆਦਾ ਹੈ। ਤੁਸੀਂ ਇਸ ਵੇਲੇ ਉਹ ਕੰਮ ਕੀਤਾ ਜਿਹੜਾ ਸਾਡੇ ਮਜ਼ਹਬ ਨੇ, ਸਾਡੇ ਰੱਬ ਨੇ ਔਰ ਹਜ਼ੂਰ ਸੱਲਮ ਨੇ ਸਾਨੂੰ ਦਰਸ ਦਿੱਤਾ ਹੈ ਕਿ ਲੋਕਾਂ ਦੇ ਰਸਤੇ 'ਚੋਂ ਰੋੜੇ ਹਟਾਓ। ਇੱਕ ਸਿੱਖ ਮਜ਼ਹਬ ਜਿਹੜਾ ਹੈ ਦੁਨੀਆ ਦਾ ਇੱਕ ਇਹਦੀ ਹਰ ਜਗ੍ਹਾ ਮੌਜੂਦਗੀ ਹੈ। ਸਿੱਖ ਮਜ਼ਹਬ ਦੇ ਫਾਲੋਅਰਸ ਜਿਹੜੇ ਨੇ ਪੂਰੀ ਦੁਨੀਆ 'ਚ ਵਸਦੇ ਨੇ, ਸਿਰਫ ਇੰਡੀਆ ਜਾਂ ਪਾਕਿਸਤਾਨ ਵਿੱਚ ਨਹੀਂ। ਔਰ ਉਹਨਾਂ ਦੀ ਬੜੀ ਮੁੱਦਤ ਤੋਂ ਇੱਕ ਦੁਆ ਹੈ ਕਿ ਉਹਨਾਂ ਨੂੰ, ਮੈਂ ਮਫਹੂਮ ਉਹਦਾ ਦੱਸ ਦਿੰਦਾ, ਅਰਦਾਸ ਜਿਹੜੀ ਦੁਆ ਹੈ ਨਾ ਜੀ, ਉਹਦਾ ਮਫਹੂਮ ਇਹ ਹੋਈ ਹੈ ਕਿ ਉਹਨਾਂ ਨੂੰ ਕਾਸ਼ ਕਿ ਬਾਬਾ ਗੁਰੂ ਨਾਨਕ ਦੇ ਜਿੰਨੇ ਵੀ ਮਕਾਮਾਤ ਨੇ ਮੁਕੱਦਸਾ ਉਹਨਾਂ ਤੱਕ ਬਾਸਾਨੀ ਬਾਸਹੂਲਤ ਰਸਾਈ ਨਸੀਬ ਹੋ ਜਾਏ। ਜੀ ਜਿਤਨੇ ਗੁਰੂ ਦੇ ਘਰ ਹੈ, ਜਿੰਨੇ ਗੁਰੂ ਦੇ ਘਰ ਨੇ। ਤੁਸੀਂ ਇੰਨਾ ਵੱਡਾ ਕੰਮ ਕੀਤਾ ਹੈ ਕਿ ਗੁਰੂ ਦੇ ਘਰਾਂ ਤੱਕ ਉਹਦੇ ਫਾਲੋਅਰਸ ਨੂੰ ਰਸਾਈ ਦਿੱਤੀ। ਇਹ ਇਨਸਾਨੀ ਔਰ ਮਜ਼ਹਬੀ ਹਵਾਲੇ ਨਾਲ ਜਿਸ ਤਰ੍ਹਾਂ ਵੀ ਇਹਦੀ ਤਾਰੀਫ ਕੀਤੀ ਜਾਏ ਘੱਟ ਹੈ।
ਬਾਕੀ ਰਹਿ ਗਿਆ ਇਹਦੀ ਇੱਕ ਇਨਫਰਾਦੀਅਤ ਵੀ ਹੈ ਕਰਤਾਰਪੁਰ ਦੇ ਨਾਂ ਦੇ ਵਿੱਚ ਵੀ। ਕਰਤਾਰਪੁਰ ਦਾ ਮਤਲਬ ਇਹ ਤਖਲੀਕਾਰ ਦਾ ਸ਼ਹਿਰ, ਔਰ ਇਸ ਹਵਾਲੇ ਨਾਲ ਇਹ ਬੜੀ ਦੁਨੀਆ ਦੀ ਮੁਨਫਰਿਦ ਆਬਾਦੀ ਹੈ ਕਿ ਇਹਦਾ ਇਹ ਖਿੱਤਾ ਜ਼ਮੀਨ ਰਾਵੀ ਦੇ ਕਿਨਾਰੇ ਜਿਹੜਾ ਇੱਕ ਹੈ ਸੀ, ਬਿਲਕੁਲ ਬਿਆਬਾਨ ਸੀ, ਔਰ ਬਾਬਾ ਗੁਰੂ ਨਾਨਕ ਜੀ ਨੇ 1516 ਚ ਇਸ ਜਗ੍ਹਾ ਨੂੰ ਪਸੰਦ ਕਰ ਲਿਆ। ਔਰ ਐਸੀ ਕੋਈ ਮਿਸਾਲ ਨਹੀਂ ਮਿਲਦੀ। ਹਕੂਮਤਾਂ ਦੇ ਸ਼ਹਿਰ ਵਸਾਂਦੀਆਂ ਨੇ, ਤੁਹਾਡਾ ਇਸਲਾਮਾਬਾਦ ਹੋਏ, ਡੇਰਾ ਗਾਜ਼ੀ ਖਾਨ ਹੈ ਤੁਹਾਡੇ ਮੁਲਕ, ਇਹ ਪਲੈਨਡ ਸਿਟੀਜ਼ ਨੇ, ਦੁਨੀਆ 'ਚ ਵੀ ਬਹੁਤ ਸਾਰੇ ਨੇ, ਲੇਕਿਨ ਕੋਈ ਐਸੀ ਬਸਤੀ ਨਹੀਂ ਕਿ ਇੱਕ ਕੋਈ ਮਜ਼ਹਬੀ ਸ਼ਖਸੀਅਤ ਜਾਂ ਕੋਈ ਆਮ ਇਨਸਾਨ ਇੱਕ ख्वाब ਵੇਖੇ ਕਿ ਮੈਂ ਇੱਕ ਸ਼ਹਿਰ ਵਸਾ ਦੇਣਾ, ਔਰ ਉਹਦਾ ਨਾਮ ਹੀ ਪਹਿਲੇ ਹੀ ਸੋਚ ਲਿਆ ਜਾਏ, ਔਰ ਨਾਮ ਹੀ ਇੰਨਾ ਰੈਲੀਵੈਂਟ ਕਿ ਤਖਲੀਕਾਰ ਦਾ ਸ਼ਹਿਰ, यानी तखलीकार का शहर, बाबू गुरु नानक का वसाया शहर। एक ज़माने तकरीबन खंडर बन चले सी, और तुसी जिस सतह तक उन्होंने लैके गए और राहदारी खोल के बहुत वड्डा काम किया है। इस इलाके के जिहड़े पंजाबी बोलने वाले ने अक्रॉस दी बॉर्डर्स, और जिहड़ी विच एक लाइन खिंच के उन्होंने तकसीम कर दिता गया सी, तुसी उस जबान बोलने वाले इको कल्चर वालियां नूं एक दूजे के करीब आने का मौका भी दिता है। ये सकाफती हवाले के अलावा, ये मजहबी हवाले के अलावा इस सकाफती खिदमत भी बहुत वड्डी है, और इहदे नाल इस काम नाल तुहाडी आवाम दा, तुहाडी कौम दा और हुकूमत दा मैं समझना कि बैनुल अक़वामी सतह ते नाम बुलंद है। बहुत शुक्रिया इजाज़ मारवी साहब जी। मारवी साहब ने बहुत सोहनी गलबात की। अगले साडे मेहमान हैं मियाँ आसफ साहब जी। मियाँ साहब असी तुहाडे तो ये पूछना चाहते हैं कि स्पैसीफिक पंजाबी सियासत की नज़र नाल करतारपुर कोरीडोर का खुलना, ये उधर के पंजाब ते इधर के पंजाब का वो किस तरह वेखते हो कि ये किहड़ियां अवामी उमंगां जुड़ियां हुई हैं, और ये किहड़ा इस खिते दे जिहड़ा अमन है वो को बहुत बेहतर इत्थे प्रिवेल हो सकेगा, क्योंकि साढ़े दोनों पासे इत्थे नफरत दी दीवारां जिहड़ियां असीं खड़ियां कीतियां वो इतनियां ऊंचियां हैं कि उन्हां नूं ढांदे ढांदे बड़ा टाइम लगेगा। करतारपुर कोरीडोर क्या है काम कर पाएगा? देखो रज़ा जी, करतारपुर कोरीडोर की गल है जिथे तक ते दूजे पासे नफरतां की गल है, क्योंकि जदों भी इत्थे जंग हुई है इस खिते च, तकसीम तो बाद की गल कर रहा मैं, पहले के मामलात नहीं, जदों भी जंग हुई है यही इलाका जिहड़ा बेस बनया, मैदाने जंग बनया, यही पट्टी जिहड़ी आ बहुत कसूर तो लैके ते परे नारोवाल तक और सियालकोट, ये सारा इलाका जिहड़ा जंगां इत्थे ही हुंदियां रहियां, कोई होर पासे जाके जंग नहीं हुई। ਤੇ ਜਿਹੜੇ ਇਲਾਕੇ ਦੇ ਵਿੱਚ ਕੋਰੀਡੋਰ ਬਣ ਰਿਹਾ ਉਹਦੇ ਦੋਵਾਂ ਪਾਸੇ ਇੱਕੋ ਬੋਲੀ ਬੋਲਣ ਵਾਲੇ ਲੋਕ, ਇੱਕੋ ਕਲਚਰ ਵਾਲੇ, ਇੱਕੋ ਰਸਮ ਰਿਵਾਜਾਂ ਵਾਲੇ ਲੋਕ ਰਹਿੰਦੇ ਆ। ਇਸ ਲਈ ਇਸ ਕੋਰੀਡੋਰ ਦੇ ਬਣਨ ਨਾਲ ਫਰਕ ਤੇ ਜ਼ਰੂਰ ਪਏਗਾ। ਤੁਸੀਂ ਸਿਰਫ ਇਹੀ ਦੇਖ ਲਓ ਕਿ ਜਿਹੜਾ ਉੱਥੋਂ ਦਰਿਆ ਰਾਵੀ ਲੰਘ ਰਿਹਾ ਵਾ, ਉਹਦੇ ਉੱਤੇ ਪੁਲ ਇਸ ਵਜ੍ਹਾ ਤੋਂ ਨਹੀਂ ਸੀ ਬਣਾਇਆ ਜਾਂਦਾ ਕਿ ਜੇ ਪੁਲ ਬਣ ਗਿਆ ਤੇ ਉਹਨਾਂ ਨੂੰ ਬੜੀ ਆਸਾਨ ਐਕਸੈਸ ਜਿਹੜੀ ਹੋਏਗੀ, ਕੁਦਰਤੀ ਰੁਕਾਵਟ ਬਾਕੀ ਨਹੀਂ ਰਹਿ ਜਾਏਗੀ ਇੰਡੀਅਨ ਫੌਜਾਂ ਦੀ ਰਾਜ ਤੇ ਉੱਥੇ ਪੁਲ ਨਹੀਂ ਬਣਾਇਆ ਜਾ ਸਕਦਾ। ਉਹ ਦਫਾਈ ਲਾਈਨ ਸੀ, ਉੱਥੇ ਵੀ ਅਗਰ ਪੁਲ ਬਣ ਗਿਆ ਔਰ ਬਕਾਇਦਾ ਇੱਕ ਰੋਡ ਬਣਾ ਕੇ ਉੱਥੇ ਤੱਕ ਲਿਆਂਦਾ ਗਿਆ, ਹਾਲਾਂਕਿ ਇਹਨੂੰ ਜੇ ਦੂਜੇ ਪਾਸੇ ਦੂਸਰੇ ਹਿਸਾਬ ਨਾਲ ਸੋਚਿਆ ਜਾਵੇ ਤਾਂ ਇੱਕ ਬੜਾ ਅਜੀਬੋ-ਗਰੀਬ ਜਿਹਾ ਵੀ ਲੱਗ ਰਿਹਾ ਸੀਗਾ, ਔਰ ਸੋਚ ਰਹੇ ਸੀ, ਅਸੀਂ ਆਪ ਸੋਚ ਰਹੇ ਸੀ ਕਿ ਸ਼ਾਇਦ ਉੱਥੇ ਪੱਕਾ ਪੁਲ ਨਹੀਂ ਬਣੇਗਾ, ਕਿਸ਼ਤੀਆਂ ਦਾ ਬਣਾਇਆ ਜਾਏਗਾ। ਯਾਨੀ ਕਿ ਗੱਲ ਇਹ ਹੈ ਕਿ ਅਗਰ ਉੱਥੇ ਪੱਕਾ ਪੁਲ ਬਣਾਉਣ ਤੇ ਹਕੂਮਤ ਮਜਬੂਰ ਹੋ ਗਈ ਜਾਂ ਮਜਬੂਰ ਨਹੀਂ ਵੀ ਹੋਈ, ਆਪਣੀ ਵਿਲ ਦੇ ਨਾਲ ਵੀ ਬਣਾਉਣਾ ਇਹਨਾਂ ਨੇ ਸ਼ੁਰੂ ਕਰ ਦਿੱਤਾ, ਤੇ ਇਹ ਇੱਕ ਬਹੁਤ ਵੱਡਾ ਸਟੈਪ ਆ। ਔਰ ਤਾਰੀਖੀ ਤੌਰ ਤੇ ਇੱਕ ਅੱਧੇ ਦਿਨ ਦੇ ਵਿੱਚ ਨਫ਼ਰਤਾਂ ਦੀਆਂ ਦੀਵਾਰਾਂ ਨਹੀਂ ਡਿੱਗਦੀਆਂ ਹੁੰਦੀਆਂ। ਅਮਨ ਜਿਹੜਾ ਵਾ ਇੱਕ ਅੱਧੇ ਦਿਨ 'ਚ ਜਾਂ ਸਾਲ 2 ਸਾਲ ਦੀ ਗੱਲ ਨਹੀਂ ਹੁੰਦੀ, ਇਹ ਬੜਾ ਲੰਬਾ ਪ੍ਰੋਸੈਸ ਹੁੰਦਾ ਵਾ, ਇਹਦੇ ਵਿੱਚ ਬਹੁਤ ਜ਼ਿਆਦਾ ਟਾਈਮ ਲੱਗਦਾ ਹੁੰਦਾ। ਤੇ ਇਸ ਹਵਾਲੇ ਨਾਲ ਤੇ ਬਹੁਤ ਜ਼ਬਰਦਸਤ ਇੱਕ ਮਨਸੂਬਾ ਹੈ ਦੋਵਾਂ ਮੁਲਕਾਂ ਦੇ ਵਿੱਚ, ਔਰ ਖਸੂਸਨ ਦੋਵਾਂ ਸੂਬਿਆਂ ਦੇ ਵਿੱਚ, ਇੰਡੀਆ ਦੇ ਸੂਬੇ 'ਚ ਵੀ ਔਰ ਉਧਰੋਂ ਪਾਕਿਸਤਾਨ ਦੇ ਸੂਬੇ 'ਚ ਵੀ, ਲੋਕਾਂ ਨੂੰ ਇੱਕ ਦੂਜੇ ਦੇ ਨੇੜੇ ਲਿਆਉਣ ਦਾ, ਨਫ਼ਰਤਾਂ ਜਿਹੜੀਆਂ ਉਹਨਾਂ ਨੂੰ ਮੁਕਾਉਣ ਦਾ ਇੱਕ ਬੜਾ ਅੱਛਾ ਮਨਸੂਬਾ, ਕਿਉਂਕਿ ਉਧਰੋਂ ਲੋਕ ਆਣਗੇ, ਇਹ ਉੱਥੇ ਰੁਕਣਗੇ, ਜਾਣਗੇ, ਉਸ ਦੌਰਾਨ ਇਧਰੋਂ ਵੀ ਲੋਕ ਜਾ ਰਹੇ ਹੋਣਗੇ, ਇੱਕ ਦੂਜੇ ਦੇ ਨਾਲ ਮਿਲਣ ਦਾ ਮੌਕਾ ਮਿਲੇਗਾ, ਗੱਲਬਾਤ ਕਰਨ ਦਾ ਮੌਕਾ ਮਿਲੇਗਾ। ਅੱਗੇ ਜਿਹੜਾ ਸਿਰਫ ਵਾਘਾ ਬਾਰਡਰ ਤੇ ਫਿਰੋਜ਼ਪੁਰ ਬਾਰਡਰ ਦੇ ਉੱਤੇ ਜਿਹੜਾ ਹੁੰਦਾ ਵਾ ਗੰਡਾ ਸਿੰਘ ਤੇ, ਪਰ ਉੱਥੇ ਜਿੱਦਾਂ ਦਾ ਮਾਹੌਲ ਹੁੰਦਾ ਵਾ, ਬੜਾ ਉਹ ਖਿਚਾਈ ਵਾਲਾ, ਬੜਾ ਲੜਾਈ ਝਗੜੇ ਵਾਲਾ ਮਾਹੌਲ ਹੁੰਦਾ, ਦੋਵਾਂ ਪਾਸਿਓਂ ਬੜੇ ਜੋਸ਼ ਦੇ ਨਾਲ ਇੱਕ ਦੂਜੇ ਦੇ ਖਿਲਾਫ ਨਾਰੇ ਲੱਗ ਰਹੇ ਹੁੰਦੇ। ਪਰ ਇੱਥੇ ਜਦੋਂ ਲੋਕ ਦੋਵਾਂ ਪਾਸੇ ਦੇ ਇੱਕ ਥਾਂ 'ਚ ਇਕੱਠੇ ਹੋਣਗੇ, ਇੱਥੇ ਕੋਈ ਇੱਕ ਦੂਜੇ ਦੀ ਦੁਸ਼ਮਣੀ ਲੈ ਕੇ ਨਹੀਂ ਜਾਣਗੇ, ਇੱਕ ਦੂਜੇ ਦੀ ਮੁਖਾਲਫਤ ਲੈ ਕੇ ਨਹੀਂ ਜਾਣਗੇ, ਬਲਕਿ ਇਧਰੋਂ ਵੀ ਜਿਹੜੇ ਗੁਰੂ ਦੇ ਚਾਹਣ ਵਾਲੇ ਹੋਣਗੇ ਉਹੀ ਜਾਣਗੇ, ਤੇ ਉਧਰੋਂ ਵੀ ਜਿਹੜੇ ਬਾਬੇ ਨਾਨਕ ਦੇ ਮੰਨਣ ਵਾਲੇ ਆਣਗੇ। ਤੇ ਇਸ ਲਈ ਜਦੋਂ ਇਦਾਂ ਦੇ ਮਜ਼ਹਬੀ ਮੁਕਾਮ ਤੇ ਕੋਈ ਲੋਕ ਮਿਲਦੇ ਆ ਤਾਂ ਉਹ ਇੱਕ ਬੜਾ ਅੱਛਾ ਮਾਹੌਲ ਪੈਦਾ ਹੁੰਦਾ। ਇਸ ਲਈ ਇਹ ਇੱਕ ਬਹੁਤ ਜ਼ਬਰਦਸਤ ਫੈਸਲਾ ਹੋਇਆ ਔਰ ਬੜਾ ਅੱਛਾ ਸਿਲਸਿਲਾ। ਇਹਦੇ ਨਾਲ ਨਾਲ ਕਈ ਹੋਰ ਮਾਮਲਾ ਜਿਹੜੇ ਜ਼ਿਮਨੀ ਵੀ ਨਿਕਲਣਗੇ, ਦੋਵਾਂ ਪਾਸੇ ਦੇ ਜਿਹੜੇ ਲੋਕ ਆ ਉਹਨਾਂ ਨੂੰ ਪਤਾ ਲੱਗੇਗਾ ਕਿ ਉਹਨਾਂ ਦੇ ਹਕੂਮਤਾਂ ਦੇ ਨਾਲ ਕੀ ਮਾਮਲਾਤ ਆ, ਉੱਥੇ ਹਕੂਮਤਾਂ ਉਹਨਾਂ ਦੇ ਨਾਲ ਕਿਵੇਂ ਮਿਲ ਵਰਤ ਰਹੀਆਂ ਵਾ, ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਤੇ ਇੱਕ ਦੂਜੇ ਦੇ ਨਾਲ ਮੁਲਾਕਾਤ ਕਰਨ ਨਾਲ ਬਹੁਤ ਕੁਝ ਅੱਗੇ ਨਿਕਲਦਾ।
ਸਾਡੇ ਜ਼ਿਹਨ ਦੇ ਵਿੱਚ ਇੱਕ ਬਹੁਤ ਜ਼ਿਆਦਾ ਕਿ ਜਿਵੇਂ ਮਸ਼ਰਕੀ ਪੰਜਾਬ 'ਚ ਸ਼ਾਇਦ ਕਿਸਾਨਾਂ ਨੂੰ ਬਹੁਤ ਜ਼ਿਆਦਾ ਰਿਲੀਫ ਦਿੱਤਾ ਜਾਂਦਾ ਜਾਂ ਉੱਥੇ ਬਹੁਤ ਜ਼ਿਆਦਾ ਤਰੱਕੀ ਹੋਈ। ਜਦੋਂ ਸਾਡੇ ਲੋਕ ਇੱਥੇ ਜਾਣਗੇ, ਉਹ ਵੀ ਇੱਧਰ ਆਣਗੇ ਤੇ ਇੱਕ ਦੂਜੇ ਨੂੰ ਮਿਲਣਗੇ ਤੇ ਪਤਾ ਲੱਗੇਗਾ ਕਿ ਉੱਥੇ ਦੀ ਨਿਸਬਤ ਸ਼ਾਇਦ ਸਾਡੇ ਪੰਜਾਬ 'ਚ ਜ਼ਿਆਦਾ ਤਰੱਕੀ ਹੋਈ ਹੈ। ਸਾਡਾ ਜਿਹੜਾ ਕਾਸ਼ਤਕਾਰ ਉਹ ਜ਼ਿਆਦਾ ਬਿਹਤਰ ਹਾਲਤ 'ਚ ਆ ਉਹਨਾਂ ਦੇ ਨਾਲ ਜਿੰਨੇ ਧਰੋ ਹੋ ਰਿਹਾ। ਸਾਨੂੰ ਨਹੀਂ ਪਤਾ, ਅਸੀਂ ਇਹੀ ਸਮਝਦੇ ਰਹੇ ਕਿ ਸਾਡਾ ਪਾਣੀ ਉਹਨਾਂ ਨੇ ਰੋਕ ਲਿਆ। ਉਹ ਇਹ ਸਮਝਦੇ ਕਿ ਪਤਾ ਨਹੀਂ ਉਹਨਾਂ ਦੇ ਹਿੱਸੇ ਦਾ ਪਾਣੀ ਇੱਧਰ ਆ ਜਾਂਦਾ। ਜਦੋਂ ਪਤਾ ਲੱਗੇਗਾ ਇੱਕ ਦੂਜੇ ਦੇ ਨਾਲ ਮਿਲਣਗੇ ਤੇ ਬਹੁਤ ਸਾਰੇ ਮਾਮਲਾ ਜਿਹੜੇ ਹੱਲ ਹੁੰਦੇ ਆ ਔਰ ਇੱਕ ਬੜਾ ਅੱਛਾ ਡਿਸੀਜਨ ਆ। ਔਰ ਦੂਸਰਾ ਇਹਦੇ ਨਾਲ ਸਭ ਤੋਂ ਵੱਡਾ ਫਾਇਦਾ ਇਹ ਹੋਏਗਾ ਕਿ ਜਿਹੜਾ ਦੋਵਾਂ ਮੁਲਕਾਂ ਦੇ ਵਿੱਚ ਜੰਗ ਦਾ ਡਰ ਆ ਜਾਂ ਕਿਸੇ ਵੀ ਟਾਈਮ ਲੜਾਈ ਝਗੜੇ ਦਾ ਡਰ ਆ ਉਹ ਕਾਫੀ ਹੱਦ ਤੱਕ ਘਟ ਜਾਏਗਾ, ਕਿਉਂਕਿ ਜਦੋਂ ਪਤਾ ਹੋਏਗਾ ਉਹਨਾਂ ਨੂੰ ਕਿ ਮਜ਼ਹਬੀ ਮੁਕਾਮ ਉਹਨਾਂ ਦਾ ਇੱਧਰ ਆ, ਉਹਨਾਂ ਨੇ ਇੱਧਰ ਆਣਾ, ਹਜ਼ਾਰਾਂ ਲੋਕ ਡੇਲੀ ਆ ਜਾ ਰਹੇ ਹੋਣਗੇ ਤੇ ਬਹੁਤ ਸਾਰੀਆਂ ਜਿਹੜੀਆਂ ਟੈਨਸ਼ਨ ਉਹ ਵੀ ਘਟਣੀਆਂ ਸ਼ੁਰੂ ਹੋ ਜਾਣਗੀਆਂ। ਇਸੇ ਬੜਾ ਅੱਛਾ ਫੈਸਲਾ ਔਰ ਇਹਨੂੰ ਮਜ਼ੀਦ ਅੱਗੇ ਵਧਾਉਣਾ ਚਾਹੀਦਾ ਔਰ ਇਹਦੇ ਵਿੱਚ ਮਜ਼ੀਦ ਦੇਖਣਾ ਚਾਹੀਦਾ ਕਿ ਹੋਰ ਕੀ ਆਸਾਨੀਆਂ ਹੋ ਸਕਦੀਆਂ। ਬਹੁਤ ਜ਼ਿਆਦਾ ਆਸਾਨੀਆਂ ਦਿੱਤੀਆਂ ਹਕੂਮਤ ਪਾਕਿਸਤਾਨ ਨੇ, ਮਜ਼ੀਦ ਵੀ ਅੱਗੇ ਉੱਤੇ ਸੋਚਣਾ ਚਾਹੀਦਾ।